ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਬਰਸਲਸ ਬੈਲਜੀਅਮ ਤੋਂ ਵੀਰ ਸਵਿੰਦਰ ਸਿੰਘ ਗੋਸਲ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਨੂੰ ਸਾਡੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਸਵਾਰੀ ਗਈ ਭੁਗਤ ਨੇ ਬੜਾ ਆਨੰਦ ਦਿੱਤਾ। ਇਹਨਾਂ ਦਾ ਸਵਾਲ ਹੈ, ਉਸ ਖੇਤ ਦਾ ਕੀ ਕੀਤਾ ਜਾ ਸਕਦਾ ਹੈ ਜਿਸ ਨੂੰ ਵਾੜੀ ਖਾਣ ਤੇ ਆ ਜਾਵੇ। ਵਾੜ ਦਾ ਕੰਮ ਹਿਫਾਜ਼ਤ ਕਰਨਾ ਹੁੰਦਾ ਹੈ, ਪਰ ਜੇ ਰੱਖਿਅਕ ਹੀ ਪੱਖਿਅਕ ਬਣ ਜਾਣ ਤਾਂ ਕਿਵੇਂ ਬਚਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ 'ਚ ਰਵੀ ਸ਼ੰਕਰ ਦਾ ਸਮਾਗਮ ਕਰਵਾਉਣਾ, ਚਮਕੌਰ ਸਾਹਿਬ 'ਚ ਦੁਸਹਿਰੇ ਦਾ ਨਗਰ ਕੀਰਤਨ, ਨਵਜੋਤ ਸਿੱਧੂ ਵੱਲੋਂ ਸ਼ਰੇਆਮ ਕਰਵਾਇਆ ਗਿਆ ਹਵਨ, ਰਾਮ ਤੀਰਥ ਵਿੱਚ ਬਾਲਮਿਕ ਸਮਾਗਮ, ਇਸ ਸਭ ਦੇ ਹੁੰਦਿਆਂ ਖਾਲਿਸਤਾਨ ਕੌਣ ਬਣਾਏਗਾ ਤੇ ਕਿਹਦੇ ਲਈ ਬਣਾਉਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਕੀ ਨਾਂ ਹੈ ਇਹਨਾਂ ਦਾ? ਬਰਸਲਸ ਬੈਲਜੀਅਮ ਤੋਂ ਜੀ ਸਵਿੰਦਰ ਸਿੰਘ ਗੋਸਲ। ਸਵਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਵਿੰਦਰ ਸਿੰਘ ਗੋਸਲ ਜੀ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਬਰਸਲਸ ਬੈਲਜੀਅਮ ਤੋਂ ਲਿਖਿਆ ਜੀ। ਬੜੀ ਅਹਿਮ ਸਟੇਟ ਦੇ ਵਿੱਚ ਬੈਠੇ ਨੇ, ਮੁਲਕ ਦੇ ਵਿੱਚ ਬੈਠੇ ਨੇ। ਔਰ ਮੈਨੂੰ ਕੱਲ੍ਹ ਬੜੀ ਹੈਰਾਨੀ ਵੀ ਹੋਈ ਜਦੋਂ ਅਸੀਂ ਸਿੱਖ ਵਰਲਡ ਹਿਸਟਰੀ ਬਾਰੇ ਚਰਚਾ ਕਰ ਰਹੇ ਸੀ ਕਿ ਬੈਲਜੀਅਮ ਨੇ 1950 ਦੇ ਵਿੱਚ ਹੀ ਜਿਹੜੀ ਮੌਤ ਦੀ ਸਜ਼ਾ ਹੈ ਉਹ ਖ਼ਤਮ ਕਰ ਦਿੱਤੀ ਸੀ। ਇਹ ਹੈ ਸਿਵਲਾਈਜ਼ਡ ਸੁਸਾਇਟੀ। ਜਦੋਂ ਅਸੀਂ ਕਿਸੇ ਸਮਾਜ ਦੇ ਸੱਭਿਅਕ ਹੋਣ ਦੀ ਗੱਲ ਕਰਦੇ ਹਾਂ ਜੀ, ਅਮਰੀਕਾ ਵਰਗਾ ਮੁਲਕ ਜਿਹੜਾ ਅੱਜ ਵੀ ਕਿੰਨੀਆਂ ਸਟੇਟਾਂ ਦੇ ਵਿੱਚ ਸਿਰਫ 12-13 ਨੂੰ ਛੱਡ ਕੇ ਸਭ 'ਚ ਮੌਤ ਦੀ ਸਜ਼ਾ ਹੈ। ਔਰ ਭਾਰਤ ਦੇ ਵਿੱਚ ਹਰ ਜਿਹੜਾ ਹੁਣ ਜੱਜ ਬਹਿੰਦਾ ਹੈ ਉਹਦੀ ਕਲਮ ਮੌਤ ਦੀ ਸਜ਼ਾ ਲਿਖਦੀ ਜੀ। ਸੋ ਇਹ ਅਸੱਭਿਅਕ ਔਰ ਜਿੱਥੇ ਇਨਸਾਨੀ ਵੈਲਿਊਜ਼ ਨਾ ਹੋਣ ਉਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ। ਸੋ ਮੈਂ ਸਮਝਦਾ ਵੀ ਬੈਲਜੀਅਮ ਇੱਕ ਬੜਾ ਸੱਭਿਅਕ ਸਮਾਜ ਹੈ। ਵੈਸੇ ਤਾਂ ਸਾਰੀ ਯੂਰਪੀਅਨ ਯੂਨੀਅਨ ਦੇ ਵਿੱਚ ਹੀ ਹੁਣ ਨਹੀਂ ਹੈ ਡੈਥ ਸੈਂਟੈਂਸ, ਪਰ 1950 'ਚ ਬੈਲਜੀਅਮ ਵੱਲੋਂ ਖ਼ਤਮ ਕਰਨਾ ਬਹੁਤ ਯੂਨੀਕ ਗੱਲ ਸੀ ਮੇਰੇ ਲਈ ਜੀ। ਵੀਰ ਗੋਸਲ ਜੀ ਨੇ ਸਾਡੇ ਵੱਲੋਂ ਮਨਜੀਤ ਸਿੰਘ ਜੀਕੇ ਜੋ ਉਹਨੇ ਆ ਕੇ ਯੂਕੇ 'ਚ ਆਪਣੇ ਡੈਲੀਗੇਸ਼ਨ ਦੇ ਨਾਲ ਨੰਨਾ ਮੁੰਨਾ ਰਾਈ ਹੂੰ ਦੇਸ਼ ਕਾ ਸਿਪਾਹੀ ਹੂੰ ਬੋਲੋ ਮੇਰੇ ਸੰਗ ਜੈ ਹਿੰਦ, ਉਹ ਜਿਹੜੀ ਜੈ ਹਿੰਦ ਕਰਨ ਦੀ ਕੋਸ਼ਿਸ਼ ਕੀਤੀ। ਭੁਗਤ ਤਾਂ ਵੈਸੇ ਉਹਨਾਂ ਨੇ ਹੀ ਸਵਾਰ ਦਿੱਤੀ ਯੂਰਪੀਅਨ ਸਿੱਖ ਜਥੇਬੰਦੀਆਂ ਨੇ, ਔਰ ਜਿੱਥੇ ਪਬਲਿਕ ਗੈਦਰਿੰਗ ਦੇ ਵਿੱਚ ਗਏ ਜੀ। ਪਰ ਚਲੋ ਸਾਨੂੰ ਵੀ ਥੋੜ੍ਹਾ ਜਿਹਾ ਮੌਕਾ ਮਿਲਿਆ, 2-4 ਟੋਲ ਅਸੀਂ ਵੀ ਲਾਏ ਨੇ ਜੀ। ਮੈਂ ਸਮਝਦਾ ਵੀ ਜਿਹੜਾ ਵੀ ਪੰਥ ਦੇ ਨਾਲ ਧਰੋਹ ਕਰਨ ਦਾ ਯਤਨ ਕਰਦਾ ਹੈ ਜਾਂ ਖਾਲਸਾ ਪੰਥ ਦੀਆਂ ਰਾਜਸੀ ਮੰਗਾਂ, ਖਾਲਿਸਤਾਨ ਦੇ ਮੁੱਦੇ ਤੇ ਜੀ ਇਸ ਨੂੰ ਕਮਜ਼ੋਰ ਕਰਨ ਦਾ ਯਤਨ ਕਰਦਾ ਹੈ, ਉਹ ਜੀਕੇ ਹੋਏ, ਐਮਕੇ ਹੋਏ, ਐਲਕੇ ਹੋਏ, ਕੋਈ ਹੋਏ, ਉਸ ਦੇ ਨਾਲ ਇਵੇਂ ਹੀ ਹੋਣਾ ਚਾਹੀਦਾ ਜਿਵੇਂ ਕਿ ਔਰ ਸਿਵਲਾਈਜ਼ ਤਰੀਕੇ ਨਾਲ। ਅਸੀਂ ਕਿਸੇ ਵੀ ਮਾਰ ਕੁਟਾਈ ਦੇ ਹੱਕ 'ਚ ਨਹੀਂ ਹੈ ਜੀ। ਔਰ ਮੈਂ ਸਮਝਦਾ ਵੀ ਜੇ ਬਾਹਰ ਸਿੱਖ ਇੱਕ ਕਿਲੇ ਦੀ ਤਰ੍ਹਾਂ, ਖਾਲਿਸਤਾਨ ਦੇ ਮਹਿਫੂਜ਼ ਕਿਲੇ ਦੀ ਤਰ੍ਹਾਂ, ਇਹ ਤਾਂ ਸਾਰੇ ਝੂਠੇ ਨੇ ਜੀ ਔਰ ਲਾਲਚੀ ਨੇ। ਇਹ ਤਾਂ ਦੇਖਦੇ ਨੇ ਆਪਣੇ ਆਕਾ ਵੱਲ, ਸਾਹਿਬ ਵੱਲ ਦੇਖਦੇ ਨੇ। ਉਹਨੂੰ ਮਨਜਿੰਦਰ ਸਿਰਸੇ ਤੋਂ ਆਗਿਆ ਲਈ, ਉਹਨੇ ਬਿਕਰਮ ਮਜੀਠੀਏ ਤੋਂ ਲਈ, ਉਹ ਅੱਗੋਂ ਸੁਖਬੀਰ ਦਾ ਸਾੜਾ ਜੀਜਿਆ ਕੁਛ ਜੀ। ਸੋ ਇਹ ਬੜੇ ਜਿਹੜੇ ਨੇ ਜਿਨ੍ਹਾਂ ਲਈ ਕਦੇ ਚਰਚਲ ਦਾ ਇਹ ਐਕਸਪ੍ਰੈਸ਼ਨ ਜਿਹੜਾ ਹੈ ਮੈਨੂੰ ਚੰਗਾ ਲੱਗਦਾ, ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ। ਇਹ ਕੱਖੋਂ ਹੌਲੇ ਲੋਕ ਨੇ। ਜਿਹੜੀ ਗੱਲ ਉਹਨਾਂ ਨੇ ਵਾੜ ਖੇਤ ਨੂੰ ਖਾਂਦੀ ਹੈ ਜੀ, ਰੱਖਿਅਕ ਜਿਹੜਾ ਉਹ ਪੱਖਿਅਕ ਬਣ ਗਿਆ। ਔਰ ਉਹਨਾਂ ਨੇ ਵੀ ਰਾਮ ਤੀਰਥ ਦਾ ਜ਼ਿਕਰ ਵੀ ਕੀਤਾ ਜਿਹਦਾ ਜ਼ਿਕਰ ਅਸੀਂ ਕਰਕੇ ਹਟੇ ਹਾਂ ਜੀ। ਅਨੰਦਪੁਰ ਸਾਹਿਬ 'ਚ ਉਹਦਾ ਜਿਹੜਾ ਗਵਾਚ ਨਾ ਜਾਏ ਕੀ ਹੈ ਉਹ ਸ਼੍ਰੀ 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 ਜੀ ਜੀ, ਉਹਦਾ ਜ਼ਿਕਰ ਵੀ ਕੀਤਾ। ਇੱਕ ਗੱਲ ਜਿਹੜੀ ਅੱਜ ਮੈਨੂੰ ਚੜ੍ਹਦੀ ਕਲਾ ਦੇ ਆਫਿਸ ਤੋਂ ਵੀ ਪਤਾ ਲੱਗੀ, ਮੈਂ ਕਿਉਂਕਿ ਲਾਸਟ ਵੀਕ ਦਾ ਪੇਪਰ ਨਹੀਂ ਦੇਖ ਸਕਿਆ, ਕਿ ਐਤਕੀ ਚਮਕੌਰ ਸਾਹਿਬ 'ਚ ਸ਼੍ਰੋਮਣੀ ਕਮੇਟੀ ਦੇ ਕੋਲ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ 'ਚ ਉਹਨਾਂ ਨੇ ਦੁਸਹਿਰੇ ਦਾ ਨਗਰ ਕੀਰਤਨ ਕੱਢਿਆ। ਹਾਲਾਂਕਿ ਵੇਰਵੇ ਮੇਰੇ ਸਾਹਮਣੇ ਨਹੀਂ ਨੇ ਜੀ, ਪਰ ਇੱਕਦਮ ਅੱਲਾ ਯਾਰ ਖਾਂ ਯੋਗੀ ਮੈਨੂੰ ਯਾਦ ਆਇਆ, ਜਿਸ ਨੇ ਬਹੁਤ ਜ਼ਬਰਦਸਤ ਸਾਹਿਬਜ਼ਾਦਿਆਂ ਦੀ ਬਹਾਦਰੀ ਔਰ ਫਿਰ 2 ਸਾਹਿਬਜ਼ਾਦਿਆਂ ਦੀ ਸ਼ਹਾਦਤ ਸਰਹੰਦ 'ਚ, ਉਸ ਦਾ ਕਿੱਸਾ ਲਿਖਿਆ। ਅੱਜ ਵੀ ਸਾਡੇ ਬਹੁਤ ਸਾਰੇ ਪ੍ਰਚਾਰਕ ਔਰ ਚੰਗੇ ਢਾਡੀ ਉਹਨਾਂ ਨੂੰ ਜ਼ਬਾਨੀ ਯਾਦ ਹੈ ਜੀ। ਤੇ ਉਹ ਤਾਂ ਅੱਲਾ ਯਾਰ ਖਾਂ ਯੋਗੀ ਕਹਿੰਦਾ ਹੈ ਕਿ ਵੀ ਜੇ ਕਿਸੇ ਨੇ ਤੀਰਥ ਦੇਖਣਾ ਹੈ ਕਿ ਇਸ ਧਰਤੀ ਦਾ ਤੀਰਥ ਕਿਹੜਾ ਹੈ, ਤੇ ਫਿਰ ਉਹ ਚਮਕੌਰ ਹੈ, ਜਿੱਥੇ ਬਾਪ ਨੇ ਰੱਬ ਦੇ ਲਈ ਆਪਣੇ ਪੁੱਤਰ ਕੁਰਬਾਨ ਕੀਤੇ ਜੀ ਜੀ। ਜਹਾਂ ਬਾਪ ਨੇ ਬੇਟੇ ਕੁਰਬਾਨ ਕੀਏ ਖੁਦਾ ਕੇ लिए, ਇਸ ਕਿਸਮ ਦੀ ਉਹ ਲਾਈਨ ਹੈ ਕਿ ਇਹ ਤੀਰਥ ਹੈ। ਹੁਣ ਉਸ ਚਮਕੌਰ ਦੇ ਤੀਰਥ ਤੇ ਜਿਹਨੂੰ ਇੱਕ ਗੈਰ ਸਿੱਖ ਮੁਸਲਮਾਨ ਨੂੰ ਨਜ਼ਰ ਆਉਂਦਾ ਹੈ ਕਿ ਇਹ ਕਿੰਨਾ ਉੱਚਾ ਮੁਕਾਮ ਹੈ, ਉੱਥੇ ਦੁਸਹਿਰਾ ਜਿਹਦਾ ਕੋਈ ਸੰਬੰਧ ਨਹੀਂ ਹੈ ਸਿੱਖ ਧਰਮ ਦੇ ਨਾਲ, ਹਿੰਦੂ ਵੀਰਾਂ ਨੂੰ ਮੁਬਾਰਕ, ਇੱਕ
ਅੱਛਾ ਤਿਉਹਾਰ ਉਹ ਮਨਾਉਂਦੇ ਨੇ। ਉਹਨਾਂ ਨੇ ਅੱਜ ਤੱਕ ਰਾਵਣ ਨੂੰ ਮਾਫ ਨਹੀਂ ਕੀਤਾ, ਉਹਦੇ ਭਰਾਵਾਂ ਦੇ ਵੀ ਨਾਲ ਪੁਤਲੇ ਰੱਖ ਲੈਂਦੇ ਨੇ, ਉਹਨਾਂ ਨੂੰ ਵੀ ਮਾਫ ਨਹੀਂ ਕੀਤਾ ਜੀ। ਵੈਸੇ ਸਾਨੂੰ ਇਹ ਸਲਾਹ ਦਿੰਦੇ ਨੇ ਕਿ 29 ਸਾਲ ਹੋ ਗਏ, ਹੁਣ ਬਥੇਰਾ ਟਾਈਮ ਹੋ ਗਿਆ, ਮਰ ਗਏ ਤੁਹਾਡੇ, ਹੁਣ ਭੁੱਲੋ, ਅੱਗੇ ਨੂੰ ਜਾਓ। ਜੀ ਤਾਂ ਮੇਰਾ ਹੁੰਦਾ ਜੀ ਤੁਸੀਂ ਨਹੀਂ ਭੁੱਲੇ, ਕਿੰਨੇ ਸੌ ਸਾਲ ਹੋ ਗਏ, 1000 ਸਾਲ ਹੋਇਆ, ਘੱਟ ਹੋਏ ਵੱਧ ਹੋਏ, ਤੇ ਹੁਣ ਤੁਹਾਡੇ ਇਤਿਹਾਸਕਾਰਾਂ ਨੂੰ ਪਤਾ ਹੋਣਾ। ਜੀ। ਪਰ ਤੁਸੀਂ ਉਹਦੀ ਰਾਵਣ ਦਾ ਬਣਾ ਕੇ ਉਹਦੇ ਨਾਲ ਉਹਦੇ ਭਰਾਵਾਂ ਨੂੰ ਵੀ ਉਹਨਾਂ ਨੂੰ ਫੂਕੀ ਜਾਂਦੇ, ਤੁਸੀਂ ਰਾਵਣ ਨੂੰ ਭੁਲਾ ਦਿਓ। ਜੀ। ਕਿੰਨੇ ਸੌ ਸਾਲ ਲੰਘ ਗਏ, ਤੁਹਾਨੂੰ ਕਿਉਂ ਯਾਦ ਆਉਂਦਾ ਹਰ ਸਾਲ ਕਿ ਜੀ ਤੁਸੀਂ ਜਿਹੜਾ ਰਾਵਣ ਫੂਕਣਾ? ਜੀ। ਜੀ। ਤੇ ਹੁਣ ਜੇ ਸਾਡੀ ਸ਼੍ਰੋਮਣੀ ਕਮੇਟੀ ਉਸ ਅਨੰਦਪੁਰ ਸਾਹਿਬ 'ਚ ਰਵੀ ਸ਼ੰਕਰ ਜੀ ਉਹਦੀ ਜਿਹੜੀ ਹੈ ਉਹ ਬੋਲ ਰਹੀ ਹੈ ਆਰਟ ਆਫ ਲਿਵਿੰਗ, ਉਹ ਜੀਵਨ ਜਾਚ ਸਿਖਾ ਰਿਹਾ ਹੈ। ਇੱਧਰ ਹਰਮੰਦਰ ਸਾਹਿਬ ਤੋਂ 10 ਮੀਲ ਦੂਰ ਜਿਹੜਾ ਹੈ ਉਹ ਵਾਲਮੀਕੀ ਜੀ ਕੀ ਜੈ। ਵਾਲਮੀਕੀ ਇੱਕ ਚੰਗੇ ਰਿਸ਼ੀ ਹੋਏ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਤੇ ਸ਼ਰਧਾ ਆਸਥਾ ਰੱਖਦੇ ਨੇ। ਮੁਬਾਰਕ, ਅਸੀਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਜਦੋਂ ਤੁਸੀਂ ਸਿੱਖੀ ਨੂੰ ਡਿਲੂਟ ਕਰੋਗੇ ਵੋਟਾਂ ਲੈਣ ਦੇ ਲਈ ਕਿ ਜੀ ਹੁਣ 34% ਵੋਟਾਂ ਨੇ ਦਲਿਤ ਵਰਗ ਦੀਆਂ, ਬਹੁਜਨ ਸਮਾਜ ਪਾਰਟੀ ਪੰਜਾਬ 'ਚ ਕਮਜ਼ੋਰ ਹੋ ਗਈ ਹੈ, ਹੋ ਰਹੀ ਹੈ, ਕਾਂਗਰਸ ਤੋਂ ਤੁਸੀਂ ਖੋਹਣੀਆਂ ਨੇ, ਤੁਸੀਂ ਆਪਣੇ ਆਪ ਨੂੰ ਵਾਲਮੀਕੀ ਦੇ ਚੇਲੇ ਬਣ ਜਾਓ। ਜੀ। ਔਰ ਚਮਕੌਰ ਸਾਹਿਬ 'ਚ ਦੁਸਹਿਰੇ ਦਾ ਕੀ ਕੰਮ ਹੈ? ਦੁਸਹਿਰਾ ਜਿੱਥੇ ਹਿੰਦੂ ਵੀਰ ਭੈਣਾਂ ਸੈਲੀਬ੍ਰੇਟ ਕਰਦੇ ਨੇ, ਆਲਰੇਡੀ ਕਰਦੇ ਨੇ। ਜੀ। ਪਰ ਇਹ ਸਭ ਕੁਝ ਦੱਸਦਾ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਰੱਖਿਅਕ ਪੱਖਿਅਕ ਬਣੇ ਨੇ। ਜੀ। ਜੀ। ਔਰ ਵਾੜ ਖੇਤ ਨੂੰ ਖਾ ਰਹੀ ਹੈ। ਔਰ ਉਹਨਾਂ ਨੇ ਫਿਰ ਅਖੀਰ 'ਚ ਪੁੱਛਿਆ ਵੀ ਜੇ ਇਹੀ ਸਥਿਤੀ ਹੈ ਤਾਂ ਫਿਰ ਖਾਲਿਸਤਾਨ ਕਿਉਂ ਬਣਾਉਣਾ ਤੇ ਕਿਹਦੇ ਲਈ ਬਣਾਉਣਾ? ਜੀ। ਸੋ ਮੈਂ ਵੀਰ ਗੋਸਲ ਜੀ ਨੂੰ ਇਹੀ ਕਹਾਂਗਾ ਕਿ ਇਸੇ ਲਈ ਖਾਲਿਸਤਾਨ ਬਣਾਉਣਾ, ਤਾਂ ਕਿ ਰੱਖਿਅਕ ਪੱਖਿਅਕ ਨਾ ਬਣੇ, ਵਾੜ ਖੇਤ ਨੂੰ ਨਾ ਖਾਏ। ਸਾਡੇ ਆਨੰਦਪੁਰ 'ਚ ਰਵੀ ਸ਼ੰਕਰ ਆ ਕੇ ਫਰਾਡ ਆਪਣਾ ਝੂਠ ਨਾ ਵੇਚੇ। ਸਾਡੇ ਚਮਕੌਰ 'ਚ ਸਾਹਿਬਜ਼ਾਦਿਆਂ ਦਾ ਹੀ ਉਹ ਤੀਰਥ ਰਹੇ। ਜੀ। ਜੀ। ਉੱਥੇ ਕੋਈ ਹੋਰ ਜਿਹੜਾ ਉਹਨੂੰ ਡੋਮੀਨੇਟ ਹਿੰਦੂਤਵੀ ਤਾਕਤਾਂ ਨਾ ਕਰਾਉਣ। ਸਾਡਾ ਹਰਮੰਦਰ ਹੀ ਰਹੇ। ਜੀ। ਡਿੱਠੇ ਸਭੇ ਥਾਂ ਵੀ ਰਹੇ, ਉਸ ਦੇ ਬਰਾਬਰ ਕੋਈ ਇਸ ਕਿਸਮ ਦਾ ਧੁੰਮ ਛੱਲਾ ਸੈਂਟਰ ਦੀਆਂ ਏਜੰਸੀਆਂ ਦਾ, ਸੁਖਬੀਰ ਬਾਦਲ ਔਰ ਇਹ ਬਾਦਲ ਕਲੈਨ ਇਹ ਡੇਅਰ ਨਾ ਕਰੇ ਕਹਿਣ ਦਾ ਕਿ ਜੀ ਅਸੀਂ ਤਾਂ ਇਹਨੂੰ ਦੁਨੀਆ ਦਾ ਜਿਹੜਾ ਉਹ ਬਣਾ ਦੇਣਾ। ਜਿਵੇਂ ਪਹਿਲਾਂ ਬਾਦਲ ਕਹਿੰਦਾ ਸੀ ਜੀ ਅਨੰਦਪੁਰ ਸਾਹਿਬ ਕਿੰਨੇ 100 ਕਰੋੜ ਉੱਥੇ ਖਰਚਿਆ ਜੀ, ਔਰ ਇਹ ਕਿਹਾ ਜੀ ਇਹ 7 ਅਜੂਬੇ ਨੇ, 8ਵਾਂ ਅਜੂਬਾ ਹੋਏਗਾ। ਹੁਣ ਜਾ ਕੇ ਦੇਖ ਲਓ ਉਹਦਾ ਅਜੂਬੇ ਦਾ ਹਾਲ ਜੀ। ਜਿੱਦਾਂ ਦਾ ਇਹਨਾਂ ਨੂੰ ਤਾਂ ਅਜੂਬਾ ਵੀ ਨਹੀਂ ਪਤਾ ਕੀ ਹੈ, ਕਹਿਣਾ ਵੀ ਨਹੀਂ ਆਉਂਦਾ ਅਜੂਬਾ, ਕਹਿਣਗੇ ਅਜੂਬਾ ਇਹ ਹੁਣ 8ਵਾਂ ਅਜੂਬਾ ਬਣਾਇਆ ਉੱਥੇ। ਜੀ। ਉਹ ਹੀਰਾਂ ਜੇ ਬਣਾਏ ਹੋਏ ਨੇ ਉਸ ਅਜੂਬੇ 'ਚ, ਉਹ ਖਾਲਸੇ ਦਾ ਅਜੂਬਾ ਹੈ। ਜੀ ਡਾਕਟਰ ਸਾਹਿਬ, ਹੁਣ ਇਹੋ ਜਿਹਾ ਆ ਬਣਾਉਣਗੇ। ਲੇਕਿਨ ਇੱਕ ਗੱਲ ਜ਼ਾਹਰ ਹੈ ਵੀ ਜਦੋਂ ਤੱਕ ਇਹ ਤਾਕਤਾਂ, ਇਹ ਸੈਂਟਰ ਦੀ ਲੜਾਈ ਹੈ, ਉਹਨਾਂ ਦੇ ਪ੍ਰੋਕਸੀ ਆਊਟਫਿਟ ਨੇ, ਉਹਨਾਂ ਦੇ ਲਈ ਲੜਾਈ ਲੜ ਰਹੇ ਨੇ। ਜੀ ਜੀ। ਔਰ ਖਾਲਿਸਤਾਨ ਇਸੇ ਲਈ ਬਣਾਉਣ ਦੀ ਲੋੜ ਹੈ ਕਿ ਜੇ ਅਸੀਂ ਆਪਣਾ ਮੁਲਕ ਨਾ ਬਣਾ ਸਕੇ, ਅਸੀਂ ਆਪਣੇ ਜਿਹੜੇ ਉੱਥੇ ਵੱਡੇ ਗਿਣਤੀ 'ਚ ਵੀਰ ਭੈਣਾਂ ਨੇ ਉਹਨਾਂ ਦੀਆਂ ਕਮਜ਼ੋਰੀਆਂ ਨਾ ਦੇਖੀਏ, ਉਹ ਵਿਚਾਰੇ ਡਰ ਦੇ ਥੱਲੇ ਨੇ। ਜੀ। ਇੱਕ ਵੱਡਾ ਹਿੱਸਾ ਬ੍ਰੇਨ ਵਾਸ਼ਡ ਹੈ। ਇੱਕ ਕਿਤਾਬਾਂ ਹੀ ਉਹ ਜਿਹੀਆਂ ਨੇ ਜੋ ਉਹਨਾਂ ਨੂੰ ਪੜ੍ਹਾ ਰਹੇ ਨੇ, ਟੀਵੀ ਸੀਰੀਅਲ ਸਾਰਾ ਦਿਨ। ਕੋਈ ਕਰਵਾ ਚੌਥ ਦਾ ਵਰਤ ਪੰਜਾਬ 'ਚ ਪਤਾ ਨਹੀਂ ਕਿੰਨੀਆਂ ਕੁ ਫੈਣੀਆਂ ਖਾ ਗਈਆਂ ਹੋਣੀਆਂ ਬੀਬੀਆਂ ਉਸ ਦੇ ਥੱਲੇ। ਜੀ। ਉਹ ਜੀ ਸੁਹਾਗਣਾ ਦਾ ਵਰਤ ਤੇ ਫਲਾਣੇ ਦਾ, ਉਹ ਭਾਵੇਂ ਤੁਸੀਂ ਚੱਜ ਨਾਲ ਰੋਟੀ ਨਾ ਪਕਾਓ ਸਾਰਾ ਦਿਨ, ਜੀ। ਉਦਣ ਜ਼ਰੂਰ ਜਿਹੜਾ ਉਹ ਪਤੀ ਦੇਵ ਨੂੰ ਰੁਝਾਨ ਹੈ। ਪਤੀ ਦੇਵ ਨੂੰ ਕਾਹਨੂੰ, ਉਹ ਉਹਨਾਂ ਦੇ ਦਿਮਾਗਾਂ 'ਚ ਵਾੜਿਆ ਹੋਇਆ ਇਹ ਗੱਲ। ਜੀ ਜੀ। ਸੋ ਇਹ ਜਿਹੜਾ ਸਾਰਾ ਪਾਰਟ ਹੈ ਇਸੇ ਲਈ ਹੈ ਕਿਉਂਕਿ ਸਾਡੇ ਕੋਲ ਆਪਣਾ ਮੁਲਕ ਨਹੀਂ ਹੈ, ਸਾਡਾ ਆਪਣਾ ਸੱਭਿਆਚਾਰ ਫਲਰਿਸ਼ ਨਹੀਂ ਹੋ ਸਕਦਾ, ਔਰ ਉਹਨਾਂ ਦਾ ਵੈਲਿਊ ਸਿਸਟਮ ਜਿਹੜਾ ਹੈ ਉਹ ਸਾਡੇ ਸਿਰ ਦੇ ਉੱਤੇ ਥੋਪਿਆ ਹੋਇਆ। ਜੀ ਜੀ। ਸੋ ਇਹਨਾਂ ਦਾ ਵੀਰ ਸਵਿੰਦਰ ਸਿੰਘ ਗੋਸਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬ੍ਰਸਲਸ ਬੈਲਜੀਅਮ ਤੋਂ ਲਿਖਿਆ, ਇੱਕ ਖੂਬਸੂਰਤ ਮੁਲਕ ਤੋਂ। ਜੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਇੱਥੇ ਲੈਣੇ ਆ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।